ਪੰਜਾਬੀ ਰੇਡੀਓ USA, ਪੰਜਾਬੀ TV USA ਦੇਖ ਰਹੇ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ US ਤੇ ਚਾਈਨਾ ਦੀ ਜਿਹੜੀ ਸਮਿਟ ਚੱਲ ਰਹੀ ਹੈਗੀ ਆ, ਟਰੰਪ ਉਹਨਾਂ ਨੇ ਇਹ ਕਿਹਾ ਵੀ ਜੀ ਜਿੰਗਪਿੰਗ ਨੇ ਪਲੈਜ ਕੀਤਾ ਆ ਵੀ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਿਲਟਰੀ ਦਾ ਸਮਾਨ, ਮਿਲਟਰੀ ਦਾ ਇਕਵਿਪਮੈਂਟ ਆ, ਉਹ ਇਰਾਨ ਨੂੰ ਨਹੀਂ ਦੇਣਗੇ। ਹੋਰ ਵੀ ਜਿਹੜਾ ਗਲੋਬਲ ਐਨਰਜੀ ਕ੍ਰਾਈਸਿਸ ਨੂੰ ਲੈ ਕੇ, ਤਾਈਵਾਨ ਨੂੰ ਲੈ ਕੇ ਜਿਹੜੇ ਹੋਰ ਮੇਨ ਇਸ਼ੂ ਆ, ਉਹਨਾਂ ਦੀ ਡਿਸਕਸ਼ਨ ਹੋਈ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਜਿਹੜਾ ਆ ਰਲ ਕੇ ਕੰਮ ਕਰੀਏ ਤੇ ਮੁੜ ਕੇ ਕਿਸੇ ਤਰ੍ਹਾਂ ਦਾ ਮੈਸ ਅਪ ਨਾ ਹੋਵੇ। ਤੇ ਰਾਈਟ ਨਾਓ ਜਿਹੜਾ ਰਿਲੇਸ਼ਨ ਹੈਗਾ ਆ, ਕਹਿੰਦੇ ਵੀ ਨਹੀਂ ਸੀਗਾ ਪਿਛਲੇ ਸਮੇਂ ਦੇ ਵਿੱਚ। ਆਪਾਂ ਦੇਖਿਆ ਹੀ ਆ ਇਰਾਨ ਵਾਰ ਨੂੰ ਲੈ ਕੇ ਵੀ ਟਰੰਪ ਹੋਣੀ ਜਿਹੜੇ ਜੀ ਦੇ ਨਾਲ ਉਹਨੀ ਗੱਲਬਾਤ ਕੀਤੀ, ਉਹਦੇ 'ਚ ਕਹਿੰਦੇ ਵੀ ਜੀ ਜਿੰਗਪਿੰਗ ਕਹਿੰਦਾ ਵੀ ਅਸੀਂ ਕਿਸ ਤਰ੍ਹਾਂ ਦੀ ਮਿਲਟਰੀ ਸਪੋਰਟ ਨਹੀਂ ਕਰਾਂਗੇ, ਪਰ ਟਰੰਪ ਉਹਨਾਂ ਨੇ ਹੁਣੇ ਕੁਝ ਸਮਾਂ ਪਹਿਲਾਂ ਜਿਹੜਾ ਟਵੀਟ ਕਰ ਦਿੱਤਾ ਵੀ ਅਸੀਂ ਮਿਲਪੇਨ ਇਰਾਨ ਦੇ ਅਗੇਂਸਟ ਜਾਰੀ ਰੱਖਾਂਗੇ। ਸੋ ਇਹਦਾ ਮਤਲਬ ਇਹ ਆ ਵੀ ਉਹ ਕੰਸੀਡਰ ਕਰ ਰਹੇ ਅਮਰੀਕਾ ਵਾਲੇ ਵੀ ਸ਼ਾਇਦ ਇਰਾਨ ਦੇ ਉੱਤੇ ਜਿਹੜਾ ਹੋਰ ਅਟੈਕ ਕੀਤਾ ਜਾਵੇ। ਜਦੋਂ ਹੁਣ ਚਾਈਨਾ ਵਾਲਿਆਂ ਨੇ ਕਹਿਤਾ ਵੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਇਕਵਿਪਮੈਂਟ ਆ ਮਿਲਟਰੀ ਦਾ, ਉਹ ਉਹਨਾਂ ਨੂੰ ਨਹੀਂ ਦੇਵਾਂਗੇ। ਤੇ ਜੀ ਤੇ ਟਰੰਪ ਜਿਹੜੇ ਆ ਉਹ ਚਾਹ ਪਾਣੀ ਵੀ ਛਕਣਗੇ ਇਕੱਠੇ ਹੋ ਕੇ ਡਿਪਲੋਮੈਟਿਕ ਲੰਚ ਤੇ ਜਦੋਂ ਫਿਰ ਵਾਸ਼ਿੰਗਟਨ ਨੂੰ ਜਿਹੜੇ ਆ ਚਾਲੇ ਪਾ ਦੇਣਗੇ। ਜਦੋਂ ਹੀ ਸਵੇਰੇ ਟਰੰਪ ਹੁਣੀ ਉੱਠੇ ਆ ਉੱਥੇ ਦੇ ਹਿਸਾਬ ਨਾਲ, ਤਾਂ ਉਹਨਾਂ ਨੇ ਇਹ ਕਿਹਾ ਵੀ ਇਰਾਨ ਦੇ ਅਗੇਂਸਟ ਚੱਲਦਾ ਰਹੂਗਾ। IMF ਨੇ ਵੈਲਕਮ ਕੀਤਾ ਹੈ ਜੀ ਤੇ ਟਰੰਪ ਦੀ ਜਿਹੜੀ ਮੀਟਿੰਗ ਆ, ਕਹਿੰਦੇ ਵੀ ਇਹ ਗਲੋਬਲ ਇਕੋਨਮੀ ਦੇ ਲਈ ਜਿਹੜੀ ਆ ਬੈਟਰ ਰਹੂਗੀ। US ਦਾ ਡੈਲੀਗੇਸ਼ਨ ਜਿਹੜਾ ਚਾਈਨਾ ਨੂੰ ਗਿਆ ਆ, ਉਹਨਾਂ ਨੇ ਸਾਈਬਰ ਸਿਕਿਉਰਿਟੀ ਰਿਸਕ ਦੀ ਟ੍ਰਿਪ ਤੋਂ ਪਹਿਲਾਂ ਸਾਰਿਆਂ ਨੂੰ ਦੱਸਿਆ ਸੀਗਾ। ਸੋ ਇਰਾਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜੀ ਨੇ ਕਹਿਤਾ ਆ ਠੀਕ ਆ ਵੀ ਅਸੀਂ ਉਹਨਾਂ ਨੂੰ ਸਮਾਨ ਨਹੀਂ ਵੇਚਾਂਗੇ, ਪਰ ਤਾਈਵਾਨ ਦੇ ਮਾਮਲੇ 'ਚ ਵੀ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਇੰਟਰਫੀਰੈਂਸ ਆ ਉਹ ਨਹੀਂ ਹੋਣੀ ਚਾਹੀਦੀ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅਲਾਓ ਕਰ ਦਿੱਤਾ ਆ ਵੀ ਜਿਹੜੀ ਅਬੋਰਸ਼ਨ ਵਾਲੀ ਪਿੱਲ ਆ ਉਹ ਮੇਲ ਦੇ ਜ਼ਰੀਏ ਨੇਸ਼ਨ ਵਾਈਡ ਮਿਲਦੀ ਰਹੇਗੀ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਇਸ ਦੇ ਉੱਤੇ ਰੋਕ ਲਾਈ ਸੀ, ਫਿਰ ਉਸ ਤੋਂ ਬਾਅਦ ਦੇ ਉੱਤੇ ਆਰਜੀ ਤੌਰ ਦੇ ਉੱਤੇ ਇਸ ਰੋਕ ਨੂੰ ਬੈਨ ਲਾ ਦਿੱਤਾ ਸੀਗਾ ਸੁਪਰੀਮ ਕੋਰਟ ਨੇ। ਸੋ ਨਿਊ ਆਰਲੀਨਸ ਦੇ 5th ਸਰਕਟ ਕੋਰਟ ਆਫ ਅਪੀਲ ਨੇ 1 ਮਈ ਨੂੰ ਜਿਹੜੀ ਨੇਸ਼ਨ ਵਾਈਡ ਇਹ ਪਿੱਲ ਘੱਲ ਦਿੱਤੀ ਜਾਂਦੀ ਆ ਮੇਲ ਦੇ ਜ਼ਰੀਏ, ਉਸ ਦੇ ਉੱਤੇ ਰੋਕ ਲਾਈ ਸੀਗੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਡਰੱਗ ਮੇਕਰ ਆ, ਉਹਨਾਂ ਨੇ ਐਮਰਜੈਂਸੀ ਰਿਕੁਐਸਟ ਸੁਪਰੀਮ ਕੋਰਟ ਦੇ ਮੋਹਰੇ ਪਾਈ ਸੀ ਵੀ ਇਹ ਜਿਹੜਾ ਬਲੌਕ ਆ ਉਸ ਨੂੰ ਰੋਕਿਆ ਜਾਵੇ। ਸੋ ਇਵੈਂਚੁਅਲੀ ਕਹਿੰਦੇ ਵੀ ਸੁਪਰੀਮ ਕੋਰਟ ਨੇ ਅੱਜ ਇਹ ਕਨਫਰਮ ਕਰ ਦਿੱਤਾ ਵੀ ਜਿਹੜੀ ਮਾਈਫ ਪ੍ਰਿਸਟੋਨ ਪਿੱਲ ਹੈਗੀ, ਅਬੋਰਸ਼ਨ ਪਿੱਲ ਆ, ਉਹ ਬਾਏ ਮੇਲ ਵਿਦਾਊਟ ਐਨੀ ਇਨ ਪਰਸਨ ਅਪੁਆਇੰਟਮੈਂਟ ਵਿਦ ਦਾ ਕਲੀਨਿਕਲ ਜਿਹੜੇ ਆ ਉਹ ਮਿਲਦੀ ਰਹੇਗੀ। ਸੋ 2 ਕੰਜ਼ਰਵੇਟਿਵ ਜਿਹੜੇ ਜਸਟਿਸਿਸ ਆ, ਕਲੈਰੈਂਸ ਥਾਮਸ ਤੇ ਸੈਮੂਅਲ ਅਲੀਟੋ, ਉਹਨਾਂ ਨੇ ਡਿਸੈਂਟ ਕੀਤਾ। ਇਸ ਦੇ ਉਲਟ ਜਿਹੜੀ ਉਹ ਆਪਣੀ ਵੋਟ ਪਾਈ ਹੈਗੀ ਆ। ਬਾਕੀ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਨੂੰ ਬਾਏ ਮੇਲ ਜਾਰੀ ਰੱਖਣ ਦੇ ਲਈ ਆਖਿਆ ਜਿਹੜਾ ਉਹ ਹੈਗਾ ਆ। ਸੁਪਰੀਮ ਲੂਜ਼ੀਆਨਾ ਦੇ ਜਿਹੜੇ ਅਟਾਰਨੀ ਜਨਰਲ ਲਿਜ਼ ਮਿਊਰਲ ਆ, ਜਿਹੜੇ ਕਿ ਰਿਪਬਲਿਕਨ ਆ, ਉਹਨਾਂ ਨੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਕਿਹਾ ਸੀਗਾ ਵੀ ਅਬੋਰਸ਼ਨ ਜੋ ਕਿ ਆਲਮੋਸਟ ਬੈਂਡ ਹੈਗਾ ਸਟੇਟ ਦੇ ਵਿੱਚ, ਪਰ ਕਿਉਂਕਿ ਬਾਏ ਮੇਲ ਇਹ ਪਿੱਲ ਆ ਰਹੀ ਆ, ਉਸ ਦੇ ਕਰਕੇ ਫਿਰ ਵੀ 1000 ਤੋਂ ਵੱਧ ਅਬੋਰਸ਼ਨ, ਅਪ ਟੂ 1000 ਅਬੋਰਸ਼ਨਸ ਐਵਰੀ ਮੰਥ ਇਸ ਪਿੱਲ ਦੇ ਕਰਕੇ ਜਿਹੜੇ ਉਹ ਹੋ ਰਹੇ ਆ।
ਤੇ ਇਸ ਲਈ ਕਹਿੰਦੇ ਵੀ ਅਸੀਂ ਇਸ ਦੇ ਉੱਤੇ ਰੋਕ ਜਿਹੜਾ ਉਹ ਲਾਉਣਾ ਚਾਹੁੰਦੇ ਸੀਗੇ। ਸੋ ਕੋਰਟ ਦੀ ਰੂਲਿੰਗ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅਚੰਭਾ ਜਿਹੜਾ ਉਹ ਜਤਾਇਆ, ਕਹਿੰਦੇ ਵੀ ਬੜਾ ਸ਼ੌਕਿੰਗ ਫੈਸਲਾ ਅੱਜ ਸੁਪਰੀਮ ਕੋਰਟ ਨੇ ਦਿੱਤਾ ਹੈ। ਵੀ ਕਹਿੰਦੇ ਵੀ ਇੱਕ ਜਿਹੜਾ ਕਾਮਨ ਸੈਂਸ ਰਿਟਰਨ ਟੂ ਮੈਡੀਕਲੀ ਐਥੀਕਲ ਪ੍ਰੈਕਟਿਸ ਤੇ ਓਵਰਸਾਈਟ ਸੀ, ਉਸ ਨੂੰ ਇਹਨਾਂ ਨੇ ਰੋਕ ਦਿੱਤਾ ਆ। ਪਰ ਕਹਿੰਦੇ ਵੀ ਅਸੀਂ ਆਪਣੀ ਲੜਾਈ ਜਾਰੀ ਜਿਹੜੀ ਉਹ ਰੱਖਾਂਗੇ। ਸੋ ਪਰ ਇਹ ਆ ਵੀ ਅੱਜ ਸੁਪਰੀਮ ਕੋਰਟ ਨੇ ਇਹ ਐਲਾਨ ਕਰ ਦਿੱਤਾ ਵੀ ਇਹ ਜਿਹੜੀ ਪਿੱਲ ਆ ਬਾਏ ਮੇਲ ਮਿਲਦੀ ਰਹੇਗੀ। ਨਿਊਯਾਰਕ ਟਾਈਮ ਰੁਪਏ ਕਿਊਬਾ ਨੇ ਕਿਹਾ ਕੁਝ ਸਮਾਂ ਹੀ ਪਹਿਲਾਂ ਵੀ ਅਸੀਂ ਤੇਲ ਤੋਂ ਰਨ ਆਊਟ ਹੋ ਗਏ ਹੈਗੇ ਆ, ਵੀ ਸਾਡੇ ਕੋਲ ਜਿਹੜਾ ਤੇਲ ਉਹ ਖਤਮ ਹੋ ਗਿਆ ਹੈਗਾ। ਤੋ ਇਸ ਟਾਈਮ ਉਹ ਬ੍ਰੇਕਿੰਗ ਪੁਆਇੰਟ ਦੇ ਉੱਤੇ ਹੈਗਾ। ਗਵਰਨਮੈਂਟ ਦੇ ਆਫੀਸ਼ੀਅਲ ਇਹ ਕਹਿ ਰਹੇ ਆ ਵੀ ਦੇ ਹੈਡ ਆਫ ਰਿਜ਼ਰਵਸ, ਉਹਨਾਂ ਕੋਲ ਜਿਹੜੇ ਰਿਜ਼ਰਵ ਸੀ ਉਹ ਵੀ ਖਤਮ ਹੋ ਗਏ ਹੈਗੇ ਆ। ਕਿਊਬਾ ਦੇ ਆਇਲ ਰਿਜ਼ਰਵ ਡਰਾਈ ਹੋ ਚੁੱਕੇ ਆ, ਗਵਰਨਮੈਂਟ ਨੇ ਇਹ ਕਿਹਾ, ਤੇ ਸਾਡੀ ਜਿਹੜੀ ਕੰਟਰੀ ਆ ਉਹ ਬਿਗਰ ਐਂਡ ਲੌਂਗਰ ਨੇਸ਼ਨ ਵਾਈਡ ਬਲੈਕ ਆਊਟ ਦੇ ਵਿੱਚ ਚਲੇ ਜਾਊਗੀ। ਸੋ ਗਵਰਨਮੈਂਟ ਇਹ ਕੋਸ਼ਿਸ਼ ਤਾਂ ਕਰ ਰਹੀ ਸੀ, ਜਿਹੜਾ ਐਨਰਜੀ ਕ੍ਰਾਈਸਿਸ ਉਹਨਾਂ ਦੇ ਚੱਲ ਰਿਹਾ 2 ਸਾਲਾਂ ਤੋਂ, ਪਰ ਜਦੋਂ ਵੈਨਜ਼ੂਏਲਾ ਤੋਂ ਜਾਣਾ ਬੰਦ ਹੋ ਗਿਆ ਉਹ ਤੋਂ ਬਾਅਦ ਜਿਹੜੀ ਨਾ ਉਹ ਬਹੁਤ ਬੈਡ ਹੋ ਗਈ ਹੈਗੀ ਆ। ਕਿਊਬਾ ਕੁਛ ਜਿਹੜਾ ਤੇਲ ਆ ਡੋਮੈਸਟਿਕਲੀ ਵੀ ਪ੍ਰੋਡਿਊਸ ਕਰਦੇ ਹੈਗੇ ਆ, ਪਾਵਰ ਪਲਾਂਟਸ ਉਹਨਾਂ ਦੇ ਡਾਊਨ ਆ, ਸਪਲਾਈਜ਼ ਐਗਜ਼ੌਸਟ ਹੋ ਚੁੱਕੀਆਂ। ਬਿਸੈਂਟ ਡੇਲਾ ਓ ਲਾਈ ਜਿਹੜੇ ਕਿਊਬਾ ਦੇ ਮਿਨਿਸਟਰ ਆਫ ਐਨਰਜੀ ਐਂਡ ਮਾਈਨਸ ਦੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਫਿਊਲ ਆਇਲ ਹੈ ਨਾ ਹੀ ਡੀਜ਼ਲ ਹੈਗਾ ਆ, ਤੇ 20-22 ਘੰਟੇ ਦਾ ਜਿਹੜਾ ਬਲੈਕ ਆਊਟ ਆ ਹਵਾਨਾ ਦੇ ਵਿੱਚ ਚੱਲ ਰਿਹਾ ਹੈਗਾ, ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈਗੀ। ਵੈਨਜ਼ੂਏਲਾ ਨੇ ਸਟਾਪ ਕਰਤਾ ਟੋਟਲੀ ਜਿਹੜਾ ਕਿਊਬਾ ਨੂੰ ਭੇਜਣਾ ਜਨਵਰੀ ਮਹੀਨੇ ਦੇ ਵਿੱਚ, ਕਿਉਂਕਿ ਯੂਨਾਈਟਿਡ ਸਟੇਟ ਨੇ ਉਹਨਾਂ ਦੇ ਲੀਡਰ ਨੂੰ ਆਪਣੇ ਕਬਜ਼ੇ 'ਚ ਲਿਆ ਕੇ ਇੱਥੇ ਲੈ ਆਂਦਾ ਸੀ। ਤੇ ਹੁਣ ਉਹਨਾਂ ਦਾ ਜਿਹੜਾ ਡੰਮੀ ਵਾਈਸ ਪ੍ਰੈਜ਼ੀਡੈਂਟ ਬੀਬੀ ਸੀ ਉਹਨੂੰ ਹੁਣ ਪ੍ਰੈਜ਼ੀਡੈਂਟ ਬਣਾਇਆ ਆ, ਤੇ ਉਹ ਅਮਰੀਕਾ ਦੇ ਨਾਲ ਬਿਲਕੁਲ ਇਨਵਿਨ। ਤੇ ਜਿਹੜੀ ਹਵਾਨਾ ਦੇ ਵਿੱਚ ਗਵਰਨਮੈਂਟ ਆ ਤੇ ਵਾਸ਼ਿੰਗਟਨ ਆ, ਇਹ ਦੋਨੋਂ ਸੀਕ੍ਰੇਟਲੀ ਵੀ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਨੈਗੋਸ਼ੀਏਸ਼ਨਸ ਕਰ ਰਹੇ ਸੀ। ਇਹ ਹੁਣ ਅੱਜ ਪਤਾ ਚੱਲਿਆ ਵੀ CIA ਦਾ ਡਾਇਰੈਕਟਰ ਵੀ ਜਿਹੜਾ ਕਿਊਬਾ ਚੁੱਕਿਆ ਹੈਗਾ। ਸੋ ਟਰੰਪ ਹੁਣੀ ਤਾਂ ਵਾਰ-ਵਾਰ ਕਹਿੰਦੇ ਰਹੇ ਹੈਗੇ ਆ ਵੀ ਕਿਊਬਾ ਨੂੰ ਜਿਹੜਾ ਟੇਕ ਓਵਰ ਕਰ ਲੈਣਾ ਹੈਗਾ। ਪਿਛਲੇ ਦਿਨਾਂ 'ਚ 1 ਲੱਖ ਦੇ ਕਰੀਬ ਜਿਹੜਾ ਤੇਲ ਆ ਉਹ ਰਸ਼ੀਆ ਤੋਂ ਹੋਗਾ, ਜਿਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਲਾਓ ਕੀਤਾ ਸੀਗਾ, ਪਰ ਉਹ ਕਹਿੰਦੇ ਆਲਰੇਡੀ ਜਿਹੜਾ ਸਪਲਾਈਜ਼ ਆ ਐਗਜ਼ੌਸਟ ਹੋ ਚੁੱਕੀਆਂ ਹੈਗੀਆਂ। ਉੱਥੇ ਦੇ ਪ੍ਰੈਜ਼ੀਡੈਂਟ ਮਿਗਲ ਡਿਆਜ਼ ਕੈਨਲ ਉਹਨਾਂ ਨੇ ਕਿਹਾ ਵੀ એનર્ਜੀ ਦੀ ਸਿਚੁਏਸ਼ਨ ਬਹੁਤ ਸਾਡੇ ਲਈ ਟੈਂਸ ਵਾਲੀ ਹੈਗੀ ਆ, ਤੇ ਇਹ ਜੈਨੋਸਾਈਡਲ એનર્ਜੀ ਬਲੌਕੇਡ ਕੀਤਾ ਗਿਆ ਹੈ ਅਮਰੀਕਾ ਵੱਲੋਂ, ਤੇ ਅਸੀਂ ਨਹੀਂ ਚੁੱਕਾ, ਤੇ ਅਸੀਂ ਕਹਿੰਦੇ ਵੀ ਆਖਰੀ ਦਮ ਤੱਕ ਜਿਹੜਾ ਆ ਲੜਾਂਗੇ। ਕਿਊਬਾ ਸਿਰਫ 40,000 ਬੈਰਲਸ ਏ ਡੇ ਪ੍ਰੋਡਿਊਸ ਕਰਦਾ ਹੈਗਾ, ਜਿੱਥੇ ਕਹਿੰਦੇ ਵੀ 1 ਲੱਖ ਬੈਰਲਸ ਡੇ ਕੀਤਾ ਜਾਂਦਾ ਹੈਗਾ। ਜੀ ਬਿਲਕੁਲ। ਸੋ ਰੈਡਕਲਿਫ ਜਿਹੜੇ CIA ਦੇ ਅਧਿਕਾਰੀ ਆ ਉਹ ਉੱਥੇ ਗਏ ਆ। ਸੋ ਟਰੰਪ ਹੋਣਾ ਨੇ ਲੈ ਲਵਾਂਗੇ ਇਕੱਲਾ ਹੀ ਕਿਊਬਾ ਨਹੀਂ, ਉਹਨਾਂ ਨੇ ਰਜੀਮ ਚੇਂਜ ਬਾਰੇ ਵੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਆ, ਤੇ CIA ਦੇ ਅਧਿਕਾਰੀਆਂ ਨੇ ਜਿਹੜਾ ਇਹ ਦੱਸਿਆ ਵੀ ਰੈਡਕਲਿਫ ਕਹਿੰਦੇ ਵੀ ਅਸੀਂ ਤੁਹਾਡਾ ਪੂਰਾ ਕੋਆਪਰੇਸ਼ਨ ਦੇਵਾਂਗੇ ਸਰਕਾਰ ਦਾ, ਜੇ ਤੁਸੀਂ ਸਾਡੇ ਹਿਸਾਬ ਦੇ ਨਾਲ ਜਿਹੜੇ ਫੰਡਾਮੈਂਟਲ ਚੇਂਜਸ ਆ ਉਹ ਆਪਣੇ ਵਿੱਚ ਜਿਹੜਾ ਉਹ ਲੈ ਕੇ ਆਉਂਦੇ ਆ। ਸੋ ਰੈਡਕਲਿਫ ਹੋਣਾ ਨੇ ਅਰਜ ਜਿਹੜਾ ਉਹ ਕੀਤਾ ਕਿਊਬਨ ਅਧਿਕਾਰੀਆਂ ਨੂੰ ਵੀ ਲੈਸਨ ਸਿੱਖ ਲਓ, ਜਿਹੜਾ ਸਬਕ ਆ ਉਹ ਸਿੱਖ ਲਓ, ਜਿਹੜਾ 3 ਜਨਵਰੀ ਦੇ ਆਪਰੇਸ਼ਨ ਦੇ ਵਿੱਚ ਨਿਕੋਲਸ ਮੈਡੂਰੋ ਨੂੰ ਜਦੋਂ ਚੱਕ ਕੇ ਲਿਆਂਦਾ ਸੀ, ਟੌਪਲ ਕਰਕੇ ਲਿਆਂਦਾ ਸੀ, ਉਸ ਤੋਂ ਜਿਹੜਾ ਉਹ ਬਾਅਦ 'ਚ ਮਾਰਕੋ ਰੂਬੀਓ ਹੋਣਾ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਕਿਊਬਨ ਲੀਡਰਸ ਦੇ ਨਾਲ ਗੱਲਬਾਤ ਪਿਛਲੇ ਸਮਿਆਂ ਦੇ ਵਿੱਚ ਕੀਤੀ ਆ। ਐਮਰਜੈਂਸੀ ਸੈਂਕਸ਼ਨਸ ਪਿਛਲੇ ਹਫ਼ਤੇ ਮਾਰਕੋ ਰੂਬੀਓ ਹੋਣਾ ਦੇ ਦੁਆਰਾ ਐਲਾਨੀਆਂ ਗਈਆਂ ਸੀਗੀਆਂ ਉਹਨਾਂ ਕੰਪਨੀਆਂ ਦੇ ਉੱਤੇ ਜਿਹੜੇ ਕਿ ਕਿਊਬਨ ਸਰਕਾਰ ਦੇ ਨਾਲ ਕੰਮ ਕਰ ਰਹੇ ਆ, ਉਹਨਾਂ ਨੂੰ ਫਾਈਨੈਂਸ਼ੀਅਲ ਪੈਨਲਟੀਜ਼ ਵੀ ਲਾਈਆਂ ਜਿਹੜੀਆਂ ਹੋ ਗਈਆਂ ਆ। ਸੋ ਕਹਿੰਦੇ ਵੀ ਆਲਰੇਡੀ ਉੱਥੇ ਕਿਊਬਾ 'ਚ ਪੈਸੇ ਬਣਾਉਣੇ ਬੜੇ ਔਖੇ ਆ। ਲੋਕ ਪ੍ਰੋਟੈਸਟ ਜਿਹੜੇ ਆ ਲਗਾਤਾਰ ਕਰ ਰਹੇ ਆ, ਭਾਂਡੇ ਖੜਕਾ ਕੇ, ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਉੱਥੇ ਹਵਾਨਾ ਦੀਆਂ ਸੜਕਾਂ ਦੇ ਉੱਤੇ ਲੋਕ ਉਤਰੇ ਜਿਹੜੇ ਉਹ ਹੋਏ ਆ। ਸੋ ਕਾਫੀ ਮੰਦਹਾਲੀ ਜਿਹੜੀ ਇਸ ਟਾਈਮ ਕਿਊਬਾ ਦੇ ਵਿੱਚ ਆ ਚੁੱਕੀ ਹੈਗੀ ਆ। ਸੋ ਉੱਥੇ ਵੀ ਬਲੌਕੇਡ ਹੀ ਜਿਹੜਾ ਉਹ ਲੱਗਾ ਹੋਇਆ ਆ, ਕੋਈ ਤੇਲ ਉਹਨਾਂ ਨੂੰ ਨਹੀਂ ਮਿਲ ਰਿਹਾ। ਰਸ਼ੀਆ ਤੋਂ ਕੁਝ ਟੈਂਕਰ ਜਿਹੜੇ ਉਹ ਪਹਿਲੋਂ ਪਹੁੰਚਣੇ ਸੀਗੇ ਕਿਊਬਾ 'ਚ, ਉਹ ਵੀ ਅਮਰੀਕਾ ਨੇ ਰੋਕੇ ਸੀਗੇ, ਤੇ ਫਿਰ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਜਿਹੜਾ ਉਹ ਜਾਣ ਦਿੱਤਾ ਸੀ। ਪਰ ਹੁਣ ਤਾਂ ਇਦਾਂ ਲੱਗ ਰਿਹਾ ਵੀ ਟੋਟਲੀ ਸਾਰਾ ਕੁਝ ਉੱਥੇ ਤੇਲ ਵਗੈਰਾ ਆ ਉਹ ਖਤਮ ਹੋ ਚੁੱਕਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲਾਸ ਐਂਜਲਸ ਟਾਈਮ ਜੀ
ਲਾਸ ਐਂਜਲਸ ਟਾਈਮਜ਼ ਇਹ ਰਿਪੋਰਟ ਕਰਦੀ ਆ ਵੀ ਕਹਿੰਦੇ ਵੀ ਐਲ ਨੀਨੀਓ ਜਿਹੜਾ ਆ ਇੱਕ ਮੌਨਸਟਰ ਆ ਰਿਹਾ ਹੈਗਾ, ਜਿਹਦੇ ਨਾਲ ਇਸ ਵਿੰਟਰ ਦੇ ਵਿੱਚ ਮੀਂਹ ਵੀ ਜਿਹੜਾ ਕਾਫੀ ਆਊਗਾ। ਕਹਿੰਦੇ 82% ਚਾਂਸ ਆ ਐਲ ਨੀਨੀਓ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਆਊਗਾ। ਚਾਂਸ ਆ ਇੱਕ ਮੰਥ ਦੇ ਵਿੱਚ 96% ਪੈਟਰਨ ਕਰਕੇ ਜਿਹੜਾ ਆ ਕਹਿੰਦੇ ਵਾਟਰਸ ਜਿਹੜੇ ਆ ਸੈਂਟਰਲ ਤੇ ਈਸਟਰਨ ਟ੍ਰੋਪੀਕਲ ਪੈਸੀਫਿਕ ਦੇ ਵਿੱਚ ਹੈਗੇ ਆ। ਸੋ ਉਹਨਾਂ ਕਰਕੇ ਵਿੰਟਰ ਦੇ ਵਿੱਚ ਕਾਫੀ ਤੂਫਾਨ ਆ ਸਕਦਾ ਹੈਗਾ। 37% ਚਾਂਸ ਆ ਵੀ ਇਹ ਤੂਫਾਨ ਕਾਫੀ ਸਟਰੋਂਗ ਹੋਊਗਾ ਤੇ 30% ਚਾਂਸ ਹੈ ਐਲ ਨੀਨੀਓ ਸਟਰੋਂਗ, 30% ਚਾਂਸ ਆ ਵੀ ਮੋਡਰੇਟ ਤੇ 9% ਚਾਂਸ ਆ ਵੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੀ ਖਾਸਮ ਖਾਸ ਡੈਨਾ ਵਿਲੀਅਮਸਨ, ਉਸ ਨੇ ਜਿਹੜੇ ਉਸ ਉੱਤੇ ਦੋਸ਼ ਲੱਗੇ ਸੀਗੇ ਫਰਾਡ ਦੇ, ਜਿਹੜੇ ਗਵਰਨਟੋਰੀਅਲ ਇਸ ਟਾਈਮ ਕੈਂਡੀਡੇਟ ਹਾਵੀਅਰ ਬਸੇਰਾ, ਉਸ ਦੇ ਕੈਂਪੇਨ ਫੰਡਸ ਨੂੰ ਲੈ ਕੇ ਵੀ ਉਹਨੂੰ ਇਹਨੇ ਚੋਰੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਉਹਨਾਂ ਦੋਸ਼ਾਂ ਨੂੰ ਕਬੂਲ ਲਿਆ ਆ। ਗਿਲਟੀ ਪਲੀ ਜਿਹੜਾ ਆ ਇਸ ਨੇ ਡੈਨਾ ਵਿਲੀਅਮਸਨ ਨੇ ਕੀਤਾ ਆ। ਡੈਨਾ ਵਿਲੀਅਮਸਨ ਗਵਰਨਰ ਨਿਊਸਮ, ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ ਵੀਟੋ ਕੀਤਾ ਸੀ, ਉਸ ਦੀ ਇਹ ਮੇਨ ਕੈਂਪੇਨ ਦੀ ਹੈਡ ਰਹੀ ਆ ਤੇ ਇਹ ਹਾਵੀਅਰ ਬਸੇਰਾ ਦੇ ਕੈਂਪੇਨ ਨੂੰ ਵੀ ਲੀਡ ਕਰਦੀ ਸੀ, ਜਿੱਥੋਂ ਇਸ ਨੇ ਕਈ ਲੱਖ ਡਾਲਰ, ਤਕਰੀਬਨ $2.25 ਲੱਖ ਕਹਿੰਦੇ ਵੀ ਚੋਰੀ ਕਰਕੇ ਆਪਣੇ ਕੋਲ ਡਾਇਵਰਟ ਜਿਹੜਾ ਆ ਉਹ ਕਰ ਲਿਆ ਸੀ। ਨਾਲ ਇਸ ਦੇ ਸਾਥੀ ਸੀ ਸ਼ੌਨ ਮੈਕਲਸਕੀ। ਸੋ ਕਹਿੰਦੇ ਵੀ ਇਹ ਜਿਹੜੇ ਫੰਡ ਆ ਉਹਨਾਂ ਨੇ ਧੋਖੇ ਦੇ ਨਾਲ ਜਿਹੜੀ ਮੈਕਲਸਕੀ ਆ ਉਸ ਦੀ ਸਪਾਊਸ ਆ, ਜਿਹੜਾ ਕੋਈ ਕੰਮ ਨਹੀਂ ਕੀਤਾ, ਉਸ ਦੇ ਲਈ ਉਸ ਨੂੰ ਦੇ ਦਿੱਤੇ ਸੀਗੇ। ਤੇ ਕਹਿੰਦੇ ਵੀ ਆਪ ਕਹਿੰਦੇ ਵੀ ਉਹਨੇ ਪੇ ਕੱਟ ਸੋ ਕਾਲਡ ਲਈ ਸੀ, ਜਦ ਹਾਵੀਅਰ ਬਸੇਰਾ ਹੈਲਥ ਐਂਡ ਹਿਊਮਨ ਸਰਵਿਸਿਜ਼ ਨੂੰ ਲੀਡ ਕਰਨ ਲੱਗ ਪਏ ਸੀਗੇ। ਸੋ ਕੇਟੀ ਪੋਰਟਰ, ਜਿਹੜੀ ਕਿ ਸਾਬਕਾ ਕਾਂਗਰਸ ਵੂਮਨ ਆ, ਜੋ ਕਿ ਗਵਰਨਰ ਦੇ ਲਈ ਰਨ ਜਿਹੜੀ ਉਹ ਕਰ ਰਹੀ ਆ, ਉਹਨੇ ਇਸੇ ਚੀਜ਼ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀਗਾ ਵੀ ਹਾਵੀਅਰ ਬਸੇਰਾ ਉਸ ਦੀ ਸਕੈਂਡਲ ਦੇ ਨਾਲ ਇੰਨੀ ਕੁ ਜ਼ਿਆਦਾ ਨਜ਼ਦੀਕੀ ਆ ਵੀ ਵੋਟਰਸ ਦੇ ਲਈ ਬੜਾ ਇਹ ਰਿਸਕੀ ਜਿਹੜਾ ਉਹ ਹੋਵੇਗਾ। ਸੋ ਹਾਵੀਅਰ ਬਸੇਰਾ ਜੋ ਕਿ ਲੀਡ ਕਰ ਰਿਹਾ ਆ ਡੈਮੋਕ੍ਰੇਟਸ ਦੇ ਵਿੱਚੋਂ, ਇਹ ਹੁਣ ਦੇਖਣਾ ਹੋਊਗਾ ਵੀ ਉਹਦੇ ਕੈਂਪੇਨ ਮੈਨੇਜਰ ਜਾਂ ਉਸਦੇ ਕੈਂਪੇਨ ਦਾ ਜਿਹੜਾ ਅਧਿਕਾਰੀ ਆ, ਉਸ ਦੇ ਦੁਆਰਾ ਇਦਾਂ ਦੇ ਫਰਾਡ ਦੇ ਚਾਰजेस ਨੂੰ ਕਬੂਲ ਕਰਨ ਤੋਂ ਬਾਅਦ 'ਚ ਉਸ ਦਾ ਕਿਸ ਤਰੀਕੇ ਦੇ ਨਾਲ ਕੈਂਪੇਨ ਅੱਗੇ ਜਿਹੜਾ ਉਹ ਵੱਧ ਸਕਦਾ ਆ। ਬਿਲੀਅਨਰ ਟੌਮ ਸਟਾਇਰ, ਜਿਹੜਾ ਕਿ ਗਵਰਨਟੋਰੀਅਲ ਕੈਂਡੀਡੇਟ ਆ, ਉਹਨੇ ਕਿਹਾ ਵੀ ਹਾਵੀਅਰ ਬਸੇਰਾ ਨੇ ਜਿਹੜਾ ਸੂਬੇ ਦਾ ਕਾਨੂੰਨ ਤੋੜਿਆ ਆ ਤੇ ਇਸ ਲਈ ਉਹ ਹੁਣ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਮਿਡਲ ਐਂਡ ਸੈਂਟਰ ਦੇ ਵਿੱਚ ਹੈਗਾ ਆ। ਸੋ ਦੇਖਦੇ ਆ ਵੀ ਹੁਣ ਅੱਗੇ ਕੀ ਬਣਦਾ ਹੈ। ਸੋ ਉਸਦੀ ਸਾਥਣ ਨੇ, ਉਸਦੇ ਕੈਂਪੇਨ ਦੇ ਅਧਿਕਾਰੀ ਨੇ ਜਿਹੜੀ ਗਿਲਟੀ ਪਲੀ ਕੀਤੀ ਆ ਤੇ ਕਹਿੰਦੇ ਵੀ ਉਹ ਇਦਾਂ ਨਹੀਂ ਹੋ ਸਕਦਾ ਤੇ ਡੈਮੋਕ੍ਰੇਟਸ ਕਹਿੰਦੇ ਵੀ ਅਜਿਹੇ ਲੋਕਾਂ ਨੂੰ ਅਫੋਰਡ ਨਹੀਂ ਕਰ ਸਕਦੇ ਬੇਸਿਕਲੀ ਬੈਲਟ ਦੇ ਉੱਤੇ ਰਹਿਣ ਦੇ ਲਈ। ਤੇ ਓਬਵੀਅਸਲੀ ਜਿਹੜੇ ਕੈਂਡੀਡੇਟ ਹੁੰਦੇ ਆ ਉਹਨਾਂ ਨੇ ਇਹੋ ਜਿਹੇ ਮੌਕਿਆਂ ਦਾ ਫਾਇਦਾ ਲੈ ਕੇ ਆਪਣੀ ਲਈ ਵੋਟ ਜਿਹੜੀ ਉਹ ਮੰਗਣੀ ਹੀ ਹੁੰਦੀ ਆ। ਅਗਲੀ ਖਬਰ ਵੱਲ ਚਲੀਏ ਤੇ ਇੱਕ ਭਾਰਤੀ ਮੂਲ ਦੇ ਡਾਕਟਰ ਜਿਹੜੀ ਆ, ਉਹਨੂੰ ਵਰਥ ਟੂਰਿਜ਼ਮ ਦੇ ਤਹਿਤ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਹੁਣ ਚਾਰਜ ਕੀਤਾ ਜਾ ਰਿਹਾ ਹੈਗਾ। ਕਹਿੰਦੇ ਵੀ ਜਿਹੜੇ ਬਾਹਰਲੀਆਂ ਮਾਵਾਂ ਇੱਥੇ ਆ ਕੇ ਬੱਚੇ ਨੂੰ ਜਨਮ ਦਿੰਦੀਆਂ, ਉਹਨਾਂ ਦੇ ਲਈ ਇਹ ਜਿਹੜਾ ਬਰਥ ਕਰ ਰਹੀ ਸੀ। ਡਾਕਟਰ ਅਦਿੱਤਿਆ ਜਾਵੇਦ ਸੈਨੋਜ਼ੇ ਦੀ ਰਹਿਣ ਵਾਲੀ ਆ ਤੇ ਗਵਰਨਮੈਂਟ ਨੇ ਇਨਵੈਸਟੀਗੇਸ਼ਨ ਕੀਤੀ ਆ ਤੇ ਉਹਦੇ ਤੇ ਐਲੀਗੇਸ਼ਨਸ ਲਾਈਆਂ ਆ ਵੀ ਇਹ ਬਰਥ ਟੂਰਿਜ਼ਮ ਨੂੰ ਇਨਕਰੇਜ ਕਰ ਰਹੀ ਸੀ। ਕਮੇਟੀ ਆਫ ਓਵਰਸਾਈਟ ਐਂਡ ਗਵਰਨਮੈਂਟ ਰਿਫਾਰਮ ਦੇ ਚੇਅਰਮੈਨ ਜੇਮਸ ਕੋਮਰ ਤੇ ਰਿਪਰੈਜ਼ੈਂਟੇਟਿਵ ਬ੍ਰੈਂਡਨ ਗਿੱਲ ਕੀਤਾ ਵੀ ਡਾਕਟਰ ਜਾਵੇਦ ਤੇ ਨੇ 3 ਜਿਹੜੀਆਂ ਐਂਟੀਟੀਜ਼ ਆ ਉਹਨਾਂ ਦਾ ਨਾਂ ਰੱਖਿਆ ਹੋਇਆ ਸੀ, ਬਿਜ਼ਨਸ ਬਾਕੀ ਰੱਖੇ ਹੋਏ ਸੀ। ਡਾਕਟਰਸ ਪਾਰਾਟੀ, ਹੈਵ ਮਾਈ ਬੇਬੀ ਇਨ ਮਿਆਮੀ, ਇੰਟਰਨੈਸ਼ਨਲ ਮੈਟਰਨਿਟੀ ਸਰਵਿਸ ਤੇ ਡਾਕਟਰ ਸਿੱਤਿਆ ਜਾਦਵ ਦੇ ਜਿਹੜੇ ਡਾਕੂਮੈਂਟਸ ਆ, ਉਹਦੇ 'ਚ ਇਹ ਪਤਾ ਲੱਗਿਆ ਹੈ ਵੀ ਉਸ ਨੇ ਜਿਹੜਾ ਹੈਦਰਾਬਾਦ ਇੰਡੀਆ ਦੇ ਵਿੱਚ ਪੜ੍ਹਿਆ ਸੀਗਾ। ਸੋ US ਦਾ ਜਿਹੜਾ ਸਿਟੀਜ਼ਨ ਹੁੰਦਾ ਆ, ਉਹਦੇ ਕੋਲ ਕਾਫੀ ਜਿਹੜੀਆਂ ਪ੍ਰਿਵਿਲੇਜਸ ਸਿਟੀਜ਼ਨ, ਪਰ ਜਿਹੜੇ ਫੋਰਨ ਐਕਸਪੈਕਟੈਂਟ ਮਦਰਸ ਹੈਗੀਆਂ ਜਿਹੜੀਆਂ ਬਰਜ ਆਉਂਦੀਆਂ ਅਮਰੀਕਾ ਨੂੰ ਸਪੈਸ਼ਲ ਤੇ ਰਸ਼ੀਆ ਤੋਂ, ਇਸ ਹਾਂ ਇੱਥੇ ਬੱਚੇ ਨੂੰ ਜਨਮ ਦੇਣਾ ਆ, ਉਹ ਕਹਿੰਦੇ ਵੀ ਇਲੈਕਸ਼ਨ ਇੰਟੈਗ੍ਰਿਟੀ ਦਾ
ਥ੍ਰੈਟ ਹੈਗਾ ਆ। ਜਨਵਰੀ 2025 'ਚ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿੱਥੇ ਉਹਨਾਂ ਨੇ ਸਿਟੀਜ਼ਨਸ਼ਿਪ ਰੀਸਟ੍ਰਿਕਟ ਕੀਤਾ ਜਾਊਗਾ। ਸਿਰਫ ਜਿਹੜੇ ਸਿਟੀਜ਼ਨਸ ਆ, ਉਹਨਾਂ ਦੇ ਬੱਚੇ ਹੀ ਜਿਹੜੇ ਇੱਥੇ ਜੰਮਦੇ ਸਿਟੀਜ਼ਨ ਹੋਏ ਆ। ਉਹ ਤੋਂ ਬਾਅਦ ਇਹ ਜਿਹੜਾ ਕੇਸ ਆ ਉਹ ਯੂਐਸ ਦੀ ਸੁਪਰੀਮ ਕੋਰਟ 'ਚ ਆ। ਕਿਸੇ ਦਿਨ ਵੀ ਜਿਹੜਾ ਉਹਦਾ ਡਿਸੀਜਨ ਆ ਡਾਕਟਰ ਜਾਵੇਦ ਦਾ ਜਿਹੜਾ ਵੈਬਸਾਈਟ ਆ, ਉਹਦੇ ਉੱਤੇ ਲੱਗਦਾ ਸੀ ਵੀ ਇਹ ਵਰਥ ਟੂਰਿਜ਼ਮ ਦੇ ਵਿੱਚ ਇਨਵੋਲਵ ਹੈਗੀ ਆ। ਸੋ ਇੱਦਾਂ ਦੀਆਂ ਲਾਈਨਾਂ ਉਹਦੇ ਜਿਹੜੇ ਵੈਬਸਾਈਟ ਆ ਉੱਥੇ ਸੀਗੀਆਂ ਵੀ ਵਾਈਲ ਸਪੈਸੀਫਿਕ ਪ੍ਰਾਈਸਿੰਗ ਔਰ ਮੈਟਰਨਿਟੀ ਪੈਕੇਜ ਇਜ਼ ਨਾਟ ਪਬਲਿਸ਼ ਲਿਸਟਡ, ਇੰਟਰਸਟਡ ਕਲਾਇੰਟਸ ਮਸਟ ਕੰਟੈਕਟ ਫॉर ਆਨਲਾਈਨ ਪੋਰਟਲ। ਤੇ ਉਹਦੇ ਜਿਹੜੇ ਆ ਕਹਿੰਦੇ ਵੀ ਹੈਵ ਮਾਈ ਬੇਬੀ ਇਨ ਮਿਆਮੀ ਕਰਕੇ ਇਦਾਂ ਦੇ ਸ਼ਬਦ ਜਿਹੜੇ ਆ ਉਹ ਲਿਖੇ ਹੋਏ ਸੀਗੇ। ਸੋ ਹੁਣ ਉਸ ਚੱਕਰ ਦੇ ਵਿੱਚ ਜਿਹੜਾ ਆ ਇਸ ਟੈਸਟ ਕਰ ਲਿਆ ਗਿਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਾਂ ਸੈਂਟਰਲ ਕੈਲੀਫੋਰਨੀਆ ਦੀ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ 22, ਜਿੱਥੇ ਡਾਕਟਰ ਜਸਮੀਤ ਕੌਰ ਬੈਂਸ ਰਨ ਕਰ ਰਹੇ ਆ, ਉਹਦੇ ਬਾਬਤ ਅੱਜ ਇੱਕ ਦੋ ਜਿਹੜੀਆਂ ਖਬਰਾਂ ਆਈਆਂ ਆ। ਉਹਨਾਂ ਦੇ ਜਿਹੜੇ ਆਪੋਜੀਸ਼ਨ ਦੇ ਵਿੱਚ ਕੈਂਡੀਡੇਟ ਰੈਂਡੀ ਵਿਲਾਗੈਸ ਆ, ਉਸ ਨੂੰ ਜਿਹੜਾ ਉਹ ਲੈ ਕੇ ਫੌਕਸ ਨਿਊਜ਼ ਰਿਪੋਰਟ ਜਿਹੜਾ ਉਹ ਕਰ ਰਿਹਾ ਵੀ ਇਹ ਜਦ ਸਕੂਲ ਬੋਰਡ ਦੇ ਉੱਤੇ ਹੁੰਦਾ ਸੀ ਰੈਂਡੀ, ਇਸ ਨੇ ਜਿਹੜੇ ਸੀਕ੍ਰੇਟ ਸੈਕਸ ਅਬਿਊਜ਼ ਸੈਟਲਮੈਂਟਸ ਜਿਹੜੀਆਂ ਉਹ ਕੀਤੀਆਂ ਆ। ਕਹਿੰਦੇ ਵੀ ਜਦ ਇਹ ਡਿਸਟ੍ਰਿਕਟ ਦੇ ਲਈ ਰਨ ਕਰ ਰਿਹਾ ਸੀਗਾ, ਸਕੂਲ ਡਿਸਟ੍ਰਿਕਟ ਦੇ ਲਈ, ਉਦੋਂ ਇਹ ਕਹਿੰਦਾ ਸੀ ਟਰਾਂਸਪੇਰੈਂਸੀ ਮੈਂ ਜਿਹੜਾ ਉਹ ਲੈ ਕੇ ਆਊਂਗਾ। ਨਵੰਬਰ ਦੇ ਵਿੱਚ ਸੈਨੇਟਰ ਬਰਨੀ ਸੈਂਡਰਸ ਦੇ ਦੁਆਰਾ ਇਸ ਨੂੰ ਐਂਡੋਰਸ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਹੁਣ ਜਿਹੜੀ ਨਵੀਂ ਡਰਾ ਕੀਤੀ ਗਈ ਸੈਂਟਰਲ ਵੈਲੀ ਦੀ ਜਿਹੜੀ ਡਿਸਟ੍ਰਿਕਟ ਹੈਗੀ ਆ, ਉਸ ਦੇ ਵਿੱਚ ਹੁਣ ਕਹਿੰਦੇ ਵੀ ਮਲਟੀਪਲ ਸੈਕਸ ਅਬਿਊਜ਼ ਕੇਸਿਸ ਨੂੰ ਬੰਦ ਕਮਰਿਆਂ ਦੇ ਪਿੱਛੇ ਇਸ ਨੇ ਸੈਟਲ ਕੀਤਾ ਤੇ ਉਹ ਗੱਲਾਂ ਜਿਹੜੀਆਂ ਉਹ ਬਾਹਰ ਨਹੀਂ ਆਉਣ ਦਿੱਤੀਆਂ ਹੈਗੀਆਂ। ਉਧਰ ਅੱਜ ਸੈਕਰਾਮੈਂਟੋ ਵੀ ਇਹ ਰਿਪੋਰਟ ਕਰ ਰਹੀ ਆ, ਕਹਿੰਦੇ ਵੀ ਰੈਂਡੀ ਵਿਲਾਗਾਸ ਨੂੰ ਇੱਕ ਜੀਓਪੀ ਸੁਪਰ ਪੈਕ ਜਿਹੜਾ ਉਹ ਮਨੀ ਦੇ ਰਿਹਾ ਆ ਤਾਂ ਜੋ ਜਿਹੜਾ ਜੀਓਪੀ ਦਾ ਕੈਂਡੀਡੇਟ ਵੈਲਡਾਓ ਆ, ਉਸ ਦੇ ਉਲਟ ਇੱਕ ਕਮਜ਼ੋਰ ਕੈਂਡੀਡੇਟ ਜਿਹੜਾ ਉਹ ਪੇਸ਼ ਕੀਤਾ ਜਿਹੜਾ ਉਹ ਜਾਵੇ। ਡਾਕਟਰ ਜਸਮੀਤ ਬੈਂਸ ਦੀ ਪੋਜੀਸ਼ਨ ਇੱਕ ਟਾਈਮ ਦੇ ਉੱਤੇ ਸਟਰੋਂਗ ਨਜ਼ਰ ਆ ਰਹੀ ਸੀ, ਪਰ ਲੇਟੈਸਟ ਪੋਲਸ ਦੇ ਵਿੱਚ ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਰੈਂਡੀ ਵਿਲਾਗਾਸ ਤੋਂ ਡਾਕਟਰ ਜਸਮੀਤ ਬੈਂਸ ਜਿਹੜੀ ਉਹ ਪਿੱਛੇ ਜਿਹੜੀ ਉਹ ਚੱਲ ਰਹੀ ਹੈਗੀ ਆ। ਨਵੀਂ ਡਰਾ ਹੋਈ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੀ ਡਿਸਟ੍ਰਿਕਟ 22 ਆ, ਉਸ ਦੇ ਵਿੱਚ ਫ੍ਰੈਜ਼ਨੋ ਦੇ ਨਾਲ ਬੇਕਰਸਫੀਲਡ ਦੇ ਤੇ ਵਿਚਾਲੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਆਉਂਦੇ ਹੈਗੇ ਆ। ਜੇ ਤੁਸੀਂ ਕੋਈ ਸ਼ਹਿਰਾਂ ਦੇ ਬਾਰੇ ਜੇ ਤੁਸੀਂ ਸਾਡੇ ਨਾਲ ਉਹ ਸਾਂਝ ਪਾਓ ਵੀ ਕਿਹੜੇ ਜਿਹੜੇ ਸ਼ਹਿਰ ਆ ਉਹ ਇਸ ਡਿਸਟ੍ਰਿਕਟ 22 ਦੇ ਵਿੱਚ ਆਉਂਦੇ ਹੈਗੇ ਆ। ਜੀ, ਸੋ ਜਿਹੜਾ ਡਿਸਟ੍ਰਿਕਟ 22 ਆ ਇਹ ਬੇਕਰਸਫੀਲਡ ਇਹਦੇ ਲਾਗੇ ਆ। ਮੈਂ ਸ਼ਹਿਰ ਜ਼ਰੂਰ ਦੱਸੂਗਾ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਹੈਗੇ ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਆ, ਤੇ ਤੁਸੀਂ ਉਹਨਾਂ ਨੂੰ ਕਾਲਾਂ ਕਰ ਸਕਦੇ, ਕਿਉਂਕਿ ਬੈਲ ਆਣੇ ਪਹੁੰਚਣੀ ਵੀ ਡਾਕਟਰ ਜਸਮੀਤ ਬੈਂਸ ਨੂੰ ਜਿਹੜੀ ਆ ਉਹ ਸਪੋਰਟ ਕਰਨ। ਇਸ ਇਲੈਕਸ਼ਨ ਦੇ ਵਿੱਚ ਇਹ ਪ੍ਰਾਇਮਰੀ ਇਲੈਕਸ਼ਨ ਆ, ਜਿਹੜਾ ਉਹ ਹੁਣ ਆਲਰੇਡੀ ਉੱਥੇ ਹੈਗੇ ਆ। ਉਹਨਾਂ ਦੇ ਅਗੇਂਸਟ ਜਿਹੜਾ ਵੀ ਡੈਮੋਕ੍ਰੇਟਸ ਚੋਂ ਰੈਂਡੀ ਤੇ ਜਸਮੀਤ ਬੈਂਸ ਚੋਂ ਅੱਗੇ ਆਊਗਾ, ਉਹ ਫਿਰ ਫਾਈਟ ਹੋਊਗੀ। ਸੋ ਇਸੇ ਕਰਕੇ ਇਹ ਵੀ ਪਤਾ ਚੱਲ ਰਿਹਾ ਬਹੁਤ ਸਾਰੇ ਰਿਪਬਲਿਕਨ ਐਕਚੁਅਲੀ ਰੈਂਡੀ ਨੂੰ ਸਪੋਰਟ ਕਰ ਰਹੇ ਆ ਤਾਂ ਕਿ ਉਸ ਨੂੰ ਜਿਹੜਾ ਨਵੰਬਰ ਦੇ ਵਿੱਚ ਸੌਖਾ ਹੋ ਜਾਏ। ਸੋ ਕੁਛ ਕੁ ਜਿਹੜੇ ਟਾਊਨ ਆ ਮੈਂ ਉਹਨਾਂ ਦੇ ਨਾਂ ਲਊਂਗਾ ਸਰੋਤੇ, ਕਿਉਂਕਿ ਇਸ ਟਾਈਮ ਤੁਸੀਂ ਪੂਰੇ ਅਮਰੀਕਾ ਦੇ ਵਿੱਚ ਸਾਡਾ ਪ੍ਰੋਗਰਾਮ ਸੁਣ ਰਹੇ ਆ, ਪਰ ਜਿਹੜਾ ਡਿਸਟ੍ਰਿਕਟ 22 ਹੈਗਾ ਕੈਲੀਫੋਰਨੀਆ ਦਾ, ਉਹ ਡਿਸਟ੍ਰਿਕਟ ਦੇ ਵਿੱਚ ਕਿਹੜਾ ਤੁਹਾਡੇ ਕਈ ਵਾਰ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ, ਤਾਂ ਕਿ ਉਹਨਾਂ ਨੂੰ ਤੁਸੀਂ ਕਾਲ ਕਰਕੇ ਕਹਿ ਸਕਦੇ ਹੋ ਵੀ ਡਾਕਟਰ ਜਸਮੀਤ ਬੈਂਸ ਨੂੰ ਜਿਹੜੀ ਆ ਵੋਟ ਪਾਣੀ ਹੈਗੀ ਆ। ਉਹਨਾਂ 'ਚ ਟਾਊਨ ਅਰਮੋਨਾ ਐਵਨਲ ਬੇਕਰਸਫੀਲਡ 'ਚ ਬਹੁਤ ਵੱਡੀ ਪੰਜਾਬੀ ਕਮਿਊਨਿਟੀ ਆ। ਸੋ ਉੱਥੇ ਤੁਸੀਂ ਜਿਹੜੇ ਬੇਕਰਸਫੀਲਡ ਵਾਲੇ ਸੁਣਦੇ ਵੀ ਆ, ਹੋਰ ਵੀ ਰਿਸ਼ਤੇਦਾਰ ਰਹਿੰਦੇ, ਉਹਨਾਂ ਨੂੰ ਕਾਲਾਂ ਕਰ ਸਕਦੇ ਹੈਗੇ ਆ। ਡਿਨੋ ਦੇ ਵਿੱਚ ਵੀ ਗੁਰੂ ਘਰ ਹੈਗਾ। ਡਲੀਨੋ ਏਰੀਆ, ਡਲੀਨੋ 'ਚ ਗੁਰੂ ਘਰ ਵੀ ਹੈਗਾ, ਘਰ ਵੀ ਜਿਹੜਾ ਡਲੀਨੋ ਦਾ ਏਰੀਆ, ਉੱਥੇ
ਕਾਫੀ ਆਪਣੀ ਪੰਜਾਬੀ ਕਮਿਊਨਿਟੀ ਰਹਿੰਦੀ ਆ। ਗੁਰੂ ਅਰਲੀ ਮਾਰਟ ਆ, ਇੱਥੇ ਖੇਤਾਂ ਵਾਲੇ ਹੈਗੇ ਆ। ਈਸਟ ਬੇਕਰਸਫੀਲਡ, ਹੈਨਫੋਰਡ 'ਚ ਵੀ ਕਾਫੀ ਪੰਜਾਬੀ ਰਹਿੰਦੇ। ਲਮੌਂਟਲੈਂਡ, ਪਿਕਸਲੇ, ਪੋਰਟਰਵਿਲ 'ਚ ਗੁਰੂ ਘਰ ਹੈਗਾ, ਉੱਥੇ ਕਮਿਊਨਿਟੀ ਵੀ ਆਪਣੀ ਕਾਫੀ। ਇਹ ਸਾਰੇ ਏਰੀਏ 'ਚ ਖਾਸ ਕਰਕੇ ਬੇਕਰਸਫੀਲਡ ਵਾਲੇ ਛੋਟੇ ਮੈਂ ਪਿੰਡ ਦੱਸੇ ਆ। ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਇਹਨਾਂ ਏਰੀਆ 'ਚ ਰਹਿੰਦੇ ਆ, ਗੱਲ ਕਰਕੇ ਦੱਸੋ। ਬੈਲਟ ਹੈਗੇ ਆ ਵੀ ਉਹ ਡਾਕਟਰ ਜਸਮੀਤ ਜਿਹੜੀ ਪ੍ਰਾਇਮਰੀ ਆ। ਸੋ ਜੇ ਉਹ ਪ੍ਰਾਇਮਰੀ ਜਿੱਤ ਜਾਂਦੇ ਆ, ਫਿਰ ਉਹਨਾਂ ਦਾ ਮੁਕਾਬਲਾ ਜਿਹੜਾ ਨਵੰਬਰ ਦੇ ਡੇਵਿਡ ਵਲਡ ਆ, ਉਹ ਜੋ ਰਿਪਬਲਿਕਨ ਆ, ਸਿਟਿੰਗ ਕਾਂਗਰਸਮੈਨ ਆ, ਉਹਨਾਂ ਦੇ ਨਾਲ ਹੋਊਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 370 ਪੁਆਇੰਟ ਵੱਧ ਕੇ 50,063 ਤੇ ਬੰਦ ਹੋਇਆ। S&P 57 ਪੁਆਇੰਟ ਵੱਧ ਕੇ 7501। ਨੈਸਡੈਕ 200 ਤੇ 33 ਪੁਆਇੰਟ ਵੱਧ ਕੇ 26,635। ਸੋਨੇ ਦਾ ਭਾਅ 4600 ਤੇ $55 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ। 10 ਈਅਰ ਯੀਲਡ 4.49%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 81,436 ਤੇ ਇਥੀਰੀਅਮ $2290 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ, ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ, ਇੰਡੀਆ ਦੇ $1 ਦੇ ਮੁਕਾਬਲੇ 96 ਰੁਪਏ ਹੋ ਗਏ ਅੱਜ। ਜੀ, ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।